आओ जी आ गए यहाँ ते पूरा गाप आ गए यहाँ। पंजाबी रेडियो यूएसए ते खासे चारे पासे। सत श्री अकाल जी, पंजाबी रेडियो यूएसए ते सारिਆਂ ਦਾ ਸਵਾਗਤ ਹੈ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ, ਗੱਲਾਂ ਬਾਤਾਂ ਕਰਨ ਦੇ ਲਈ ਤੇ ਆਪਣੀਆਂ ਸੁਣਾਉਣ ਦੇ ਲਈ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ। ਮੈਂ ਤੁਹਾਡਾ ਵਾਲੇ ਨੋਲੀ ਤਾਇਆ ਸ਼ੌਂਕੀ ਜੋ ਬੁਰਾ ਕਰਦਾ ਜਾਂ ਗੱਲਾਂ ਕਰਦਾ ਹੈ। ਬਹੁਤ ਹੀ ਸਾਰੀਆਂ ਕਿੱਦਾਂ ਪੁੱਤਰ? ਮੈਂ ਠੀਕ ਹਾਂ ਤਾਇਆ, ਪਰ ਅੱਜ ਤੂੰ ਆਉਂਦੇ ਹੀ ਆਪਣੇ ਫੋਨ ਦੇ ਵਿੱਚ ਗਵਾਚਿਆ ਹੋਇਆ ਹੈ। ਚੱਕਰ ਕੀ ਹੈ? ਮੈਂ ਦੇਖ ਰਿਹਾ ਸੀਗਾ ਮੇਰੇ ਇੰਸਟਾਗ੍ਰਾਮ ਦੇ ਫੋਲੋਵਰ ਕਿੰਨੇ ਆ। ਇੰਸਟਾਗ੍ਰਾਮ ਤੇ ਤਾਇਆ ਹੈਗਾ? ਮੈਂ ਕਿਹਾ ਤਾਇਆ ਸਨੈਪਚੈਟ ਤੇ ਹੈਗਾ, ਤਾਇਆ ਟਿੰਡਰ ਤੇ ਵੀ ਹੈਗਾ। ਹੈ ਤਾਇਆ? ਹਾਂ, ਮੈਂ ਤੇ ਲਿੰਕਡਇਨ ਤੇ ਵੀ ਅਕਾਊਂਟ ਬਣਾਇਆ। ਲਿੰਕਡਇਨ ਤੇ ਤੂੰ ਕੀ ਕਰਦਾ ਤਾਇਆ? ਮੈਂ ਕਿਹਾ ਮੈਂ ਲਿੰਕਡਇਨ ਤੇ ਪ੍ਰੋਫਾਈਲ ਤਾਂ ਬਣਾਈ ਹੈ, ਮੈਂ ਨੌਕਰੀਆਂ ਦਿਨਾ ਕਰਨ ਵਾਸਤੇ ਨਹੀਂ। ਆਏ ਹਾਏ। ਯੈਸ, ਆਈ ਐਮ EMPLOYER। ਤਾਇਆ ਅੱਜ ਨਾ ਸੋਸ਼ਲ ਮੀਡੀਆ ਅਜੇ ਗਲਤ ਨਾਮ ਲਿਆ। सोशल मीडिया नहीं, फिर सोशल मीडिया कहो। हाँ, ਅੱਜ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਤਾਇਆ ਕੀ ਕਰ ਰਿਹਾ ਹੈ, ਕਿਹੜੇ ਪਲੇਟਫਾਰਮਸ ਦੀ ਵਰਤੋਂ ਕਰ ਰਿਹਾ ਹੈ, ਇਹ ਸਾਰੀਆਂ ਗੱਲਾਂ ਵਿੱਚ ਉਹਨੇ ਖੁੱਲ ਕੇ ਕਰ ਲਈ। ਖੁੱਲ ਕੇ ਕਰਾਂਗੇ ਮੈਂ ਕਿਹਾ ਜੀ, ਬਿਲकुल। ਚਲੋ ਪਹਿਲੇ ਗਾਣਾ ਲਾ ਜਾਓ, ਫਿਰ ਤੋਂ ਬਾਅਦ ਗੱਲ ਕਰਦੇ ਹਾਂ। ਓਕੇ ਤਾਇਆ। ਯੈਸ। ਪਹਿਲਾਂ ਮੈਨੂੰ ਇਹ ਦੱਸ ਕਿ ਮਨ ਚ ਕੀ ਆਇਆ ਕਿ ਤੂੰ ਇਹ ਸੋਸ਼ਲ ਮੀਡੀਆ ਦੇ ਮਗਰ ਲੱਗ ਗਿਆ? ਮੈਂ ਇਸ ਕਰਕੇ ਦੇਖੋ ਜੀ, ਅਸਲ ਦੇ ਵਿੱਚ ਨਾ ਕਹਿੰਦੇ ਨੇ ਕਿ ਜਿਹੜੇ ਬੰਦੇ ਜਾਂ ਜਿਹੜੇ ਇਨਸਾਨ ਸੋਸ਼ਲ ਮੀਡੀਆ ਤੇ ਭਰੇ ਨੇ ਉਹ ਅਸਲ 'ਚ ਆਪਣੀ ਰੀਅਲ ਲਾਈਫ 'ਚ ਖਾਲੀ ਹੁੰਦੇ ਆ। ਓਕੇ। ਮੈਂ ਉਹ ਚੀਜ਼ ਤੇ ਰਿਸਰਚ ਕਰਨ ਵਾਸਤੇ ਆਇਆ ਕਿਉਂਕਿ ਐਜ਼ ਯੂ ਨੋ ਆਈ ਐਮ PhD ਹੋਲਡਰ। ਮੈਂ ਇੱਕ ਹੋਰ PhD ਕਰ ਰਿਹਾ ਹੈਗਾ, ਸੋਸ਼ਲ ਮੀਡੀਆ ਇਜ਼ ਇਕੁਅਲ ਟੂ ਪਰਸਨਲ ਲਾਈਫ, ਹਾਊ ਅਫੈਕਟ ਬਾਈ ਦੈਟ। ਓਕੇ। ਹਾਂ ਦੱਸੋ। ਇਸ ਕਰਕੇ ਮੈਂ ਹੁਣ ਕੁਝ ਸਮਾਂ ਸੋਸ਼ਲ ਮੀਡੀਆ ਤੇ ਬਿਤਾ ਕੇ ਦੇਖਾਂਗਾ ਕਿ ਕਿੱਦਾਂ ਦਾ ਕੰਮ ਹੁੰਦਾ। ਓਕੇ। ਜਾਂ ਤਾਂ ਦੇਖੋ ਕੁਝ ਨੈਗੇਟਿਵ ਹੋ ਜਾਏਗਾ, ਨਹੀਂ ਤੇ ਕੋਈ ਨਵੀਂ ਸ਼ੈਲੀ ਸੈੱਟ ਹੋ ਜਾਏਗੀ। ਤਾਇਆ ਇਹ ਗੱਲਾਂ ਇਸ ਉਮਰ ਚ ਕਰਦਾ ਤੂੰ ਚੰਗਾ ਲੱਗਦਾ? ਦੇਖੋ ਜੀ, ਕੌन कहता है बूढ़े इश्क नहीं करते तो है पर लोग उन पे शक नहीं करते। ਵਾਹ ਤਾਇਆ, ਇਹ ਤੂੰ ਹੀ ਲਿਖਿਆ ਲੱਗਦਾ ਮੈਨੂੰ। ਮੈਂ ਹੀ ਲਿਖਿਆ। ਮੈਂ ਕਹਿੰਦਾ ਸ਼ੱਕ ਵੀ ਕਾਹਦਾ ਕਰਨਾ, ਲੋਕੀ ਭਾਵੇਂ ਮੇਰੇ ਤੇ ਵਿਸ਼ਵਾਸ ਵੀ ਕਰ ਲੈਣ, ਬਟ ਦੇਖੋ ਜੀ ਮੇਰੇ ਨਾਲ ਜੇ ਕੋਈ ਕੁੜੀ ਪਿਆਰ ਕਰਦੀ ਹੈ ਇਹ ਉਹਦਾ ਟੈਲੈਂਟ ਹੈ, ਕਿਉਂਕਿ ਉਹ ਮੇਰੇ ਨਿਗਾਹਾਂ ਦੇ ਵਿੱਚ ਵਸ ਪਾਈ ਹੈ। ਆਏ ਹਾਏ, ਦਿਲ ਦੇ ਵਿੱਚ ਉਤਰ ਪਾਈ ਹੈ। ਬਿਲਕੁਲ, ਉਹਦਾ ਟੈਲੈਂਟ ਹੈਗਾ ਤੇ ਮੈਂ ਟੈਲੈਂਟ ਦੀ ਕਦਰ ਕਰਦਾ। ਹਾਂਜੀ, ਹੋਰ ਦੱਸ ਵੀ ਸਨੈਪਚੈਟ ਤੇ ਅੱਜ ਤੱਕ ਤੂੰ ਮਤਲਬ ਸਨੈਪਚੈਟ ਤੇ ਵੀ ਹੈਗਾ ਹਨਾ, ਕਿਹੜੀਆਂ ਤੈਨੂੰ ਸਨੈਪਚੈਟ ਦੀਆਂ ਚੰਗੀਆਂ ਗੱਲਾਂ ਲੱਗੀਆਂ ਨੇ ਜਾਂ ਵੈਸੇ ਵੀ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੀਆਂ ਕਿਹੜੀਆਂ ਤੈਨੂੰ ਚੰਗੀਆਂ ਗੱਲਾਂ ਲੱਗੀਆਂ ਨੇ ਤੇ ਉਸੇ ਪਲੇਟਫਾਰਮ ਦੀਆਂ ਕਿਹੜੀਆਂ ਮਾੜੀਆਂ ਗੱਲਾਂ ਲੱਗੀਆਂ ਨੇ, ਇਹ ਵੀ ਦੱਸ। ਮੈਨੂੰ ਨਾ ਸਮਝ ਨਹੀਂ ਆਂਦੀ ਹੈ ਜਿਹੜਾ ਸਨੈਪਚੈਟ ਹੈ। ਚੰਗਾ ਭਲਾ ਮਾਵਾਂ ਨੇ ਦਾਜ ਮੰਗ ਕੇ ਪੁੱਤਰ ਲਿਆ, ਉਹ ਜਨਾਨੀ ਬਣ ਕੇ ਬੈਠਾ ਤੇ ਚੰਗੀਆਂ ਭਲੀਆਂ ਕੁੜੀਆਂ ਸੋਹਣੀਆਂ ਸੁਨੱਖੀਆਂ ਮੂੰਹ ਤੇ ਕੁੱਤਾ ਲਾ ਕੇ ਕੁੱਤਾ ਬਣੀਆਂ ਪਈਆਂ ਨੇ। ਨਾ ਬੰਦਾ ਪੁੱਛੇ ਕੀ ਲੋੜ ਪਈ ਹੈ, ਸਭ ਕਹਿੰਦੀ ਰੱਬ ਨੇ ਤੈਨੂੰ ਇਨਸਾਨ ਦੀ ਜੂਨੇ ਪਾਇਆ, 83 ਲੱਖ ਜੂਨਾ ਭੋਗ ਕੇ ਤੁਸੀਂ ਬੰਦੇ ਬਣੇ ਹੋ ਤੇ ਬੰਦਿਆਂ ਵਾਲੇ ਕੰਮ ਵੀ ਕਰ ਲੋ। ਇਹ ਕੁੱਤਿਆਂ ਵਾਲੇ ਕੰਮ ਕਿਉਂ ਕਰਦੇ ਹੋ? ਕੁੱਤੇ ਕੰਮ ਨਹੀਂ ਕਰਨੇ ਚਾਹੀਦੇ। ਇਹ ਵੀ ਗੱਲ ਸਹੀ ਹੈ ਤੇਰੀ ਤਾਇਆ, ਕੁੱਤੇ ਕੰਮ ਬਿਲਕੁਲ ਨਹੀਂ ਕਰਨੇ ਚਾਹੀਦੇ। ਇੱਕ ਤੇ ਮੈਂ ਕੁੜੀ ਸਨੈਪਚੈਟ ਤੇ ਦੇਖੀ, ਜੀਭ ਕੱਢ ਕੇ ਸੱਪ ਵਾਲੀ ਉਹ ਦਿਖਾ ਰਹੀ ਸੀਗੀ, ਮਤਲਬ ਕਿ ਇਹ ਸਨੈਪਚੈਟ ਤੇ ਸੱਪ ਬਣੀ ਹੈ। ਮੈਂ ਦੇਖਾਂ ਉਹਨੂੰ ਦੇਖ ਕੇ ਤੇ ਸੱਪ ਹੱਸ ਪਿਆ। ਅੱਛਾ। ਸੱਪ ਤੇ ਮੈਂ ਕਿਹਾ ਹੱਸ ਕੇ ਗੱਲ ਬੋਲਿਆ, ਇੱਕ ਕਹਿੰਦਾ ਇਨਸਾਨ ਨੂੰ ਦੱਸ ਰਿਹਾ ਏ ਤੇ ਸੱਪ ਸਾਈਡ ਤੇ ਬੈਠਾ ਹੱਸ ਰਿਹਾ ਏ। ਆਹਾ ਤਾਇਆ, ਅੱਜ ਤਾਂ ਤੂੰ ਛਾਈ ਜਾ ਰਿਹਾ। ਮੈਂ ਤੇ ਅੱਜ ਵੇਖੀ ਮੈਂ ਟੋਟੇ ਕੱਢਦੇ ਨੇ ਬੁਰਾ। ਚਲੋ ਲਾਓ ਗਾਣੇ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। हाँ भाई ताया,
ਹਾਂਜੀ ਹਾਂਜੀ ਹਾਂ ਅੱਗੇ ਵਧੀਏ ਹੁਣ ਵਜੋ ਚਲੋ ਜੋ ਵਧੀਏ। ਤਾਇਆ ਮੇਰੀ ਗੱਲ ਸੁਣ, ਹਾਂ। ਕਦੀ ਤਾਈ ਦੇ ਨਾਲ ਫੋਟੋ ਖਿੱਚ ਕੇ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਈਏ? ਲੋੜ ਹੀ ਨਹੀਂ ਹੈਗੀ। ਕਿਉਂ? ਬੰਦਾ ਪੁੱਛੇ ਚੰਗੀ ਭਲੀ ਮੇਰੀ ਪ੍ਰੋਫਾਈਲ ਚੱਲਦੀ ਵੀ ਮੈਂ ਨਹਿਰ ਲਵਾਣੀ ਹੈ। ਤਾਇਆ ਹਾਂ। ਕਈ ਵਾਰ ਦੇਖ ਹੁਣ ਤੂੰ ਮੈਨੂੰ ਦੱਸਦਾ ਹੁੰਨਾ ਵੀ ਤੁਸੀਂ ਉਹ ਬਿਜ਼ਨਸ ਕਰਦੇ ਹੋ, ਕਿਹੜਾ ਕੀ ਸਪਲਾਈ ਕਰਦੇ ਹੋ? ਛੱਪਾਂ ਨੂੰ ਜ਼ਹਿਰ। ਹਾਂ ਤੇ ਉਹ ਹੋ ਸਕਦਾ ਤੁਹਾਡਾ ਬਿਜ਼ਨਸ ਵੱਧ ਜੇ। ਨਹੀਂ ਇਹਨੂੰ ਵੇਖ ਕੇ ਤੇ ਵੈਸੇ ਨਹੀਂ ਵਧਣਾ। ਉਹ ਸ਼ਕਲੋਂ ਬੜੀ ਭੋਲੀ ਲੱਗਦੀ ਹੈ। ਹਾਂ। ਜ਼ਰੀਲੀ ਕਿੰਨੀ ਕਹੇਗੀ, ਮੈਂ ਉਹਦੀ ਆਵਾਜ਼ਾਂ ਰਿਕਾਰਡ ਕਰ ਕਰਕੇ ਸੋਸ਼ਲ ਮੀਡੀਆ ਤੇ ਪਾਉਂਗਾ। ਉਹ ਤੋਂ ਲੱਗੇਗਾ ਪਤਾ ਕਿ ਵਾਕਈ ਜ਼ਹਿਰ ਹੈਗਾ। ਦੇਖੋ ਮਾਰਕੀਟਿੰਗ ਸਟ੍ਰੈਟਜੀ ਜਿਹੜੀ ਹੁੰਦੀ ਹੈ ਨਾ, ਮਾਰਕੀਟਿੰਗ ਸਟ੍ਰੈਟਜੀ ਮੈਨੂੰ ਚੰਗੀ ਤਰ੍ਹਾਂ ਪਤਾ ਹੈਗੀ ਹੈ। ਇਹ ਸਟ੍ਰੈਟਜੀਆਂ ਉੱਤੇ ਮੈਂ ਬਹੁਤ ਪੜਿਆ ਵਾਂ। ਸਟ੍ਰੈਟਜੀ? ਹਾਂ ਉਹੀ ਸਟ੍ਰੈਟਜੀ ਨਹੀਂ ਸਾਡੀ ਸਟ੍ਰੈਟਜੀ ਹੁੰਦੀ ਹੈ। ਅੱਛਾ ਓਕੇ। ਆਪਾਂ ਪੜ੍ਹੇ ਆ ਤੇ ਉਹ ਸਾਹਮਣੇ ਉਹਦੇ ਮੈਂ ਆਵਾਜ਼ਾਂ ਰਿਕਾਰਡ ਕਰਕੇ ਪਾਉਂਗਾ। ਲੋਕੀ ਕਹਿਣਗੇ ਕਿ ਵਾਕਈ ਕਿਆ ਜ਼ਰੀਲੀ ਔਰਤ ਹੈ। ਹਾਏ ਫਿਰ ਲੋਕੀ ਸਾਡੇ ਕੋਲ ਜ਼ਹਿਰ ਲੈਣ ਆਣਗੇ। ਓਕੇ ਮੈਂ ਕਹਿੰਦਾ ਮੈਂ ਵੈਸੇ ਸਾਡਾ ਨਾ ਬਿਜ਼ਨਸ ਛੱਪਾਂ ਦੇ ਨਾਲ ਸੰਬੰਧਿਤ ਹੈ। ਛੱਪ ਅਜੇ ਆਏ ਨਹੀਂ ਸੋਸ਼ਲ ਮੀਡੀਆ ਤੇ। ਓਕੇ ਹਾਂ ਇਨਸਾਨ ਦੇ ਰੂਪੀ ਛੱਪ ਭਾਵੇਂ ਆ ਗਏ ਨੇ ਪਰ ਛੱਪ ਰੂਪੀ ਇਨਸਾਨ ਨਹੀਂ ਅਜੇ ਆਏ। ਤਾਇਆ ਹਾਂਜੀ ਉਹਦਾ ਵੀਡੀਓ ਵੇਖਿਆ ਉਹ ਕਿੰਨੀ ਵਾਇਰਲ ਹੋ ਰਹੀ ਹੈ? ਕਿਹੜੀ ਵਾਲੀ? ਜਿਹੜੀ ਮੇਘਾਲਿਆ ਦੇ ਰਾਜਪਾਲ ਨੇ ਜਿਹੜੇ ਉਹਨਾਂ ਨੇ ਜੋ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਕਿਸਾਨਾਂ ਦੇ ਬਾਰੇ ਚ, ਉਹਨਾਂ ਦੇ ਹੱਕ ਦੇ ਵਿੱਚ ਜੋ ਕੁਝ ਉਹ ਬੋਲੇ ਨੇ ਭਾਜਪਾ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹ ਵੀਡੀਓ ਬਹੁਤ ਵਾਇਰਲ ਹੋ ਰਹੀ ਆ। ਮਤਲਬ ਕਿ ਉਹ ਛੱਡਣ ਵਾਲੇ ਭਾਜਪਾ, ਕਿਉਂਕਿ ਕੋਈ ਵੀ ਬੰਦਾ ਆਪਣੀ ਕੰਪਨੀ ਵਾਲੇ ਮਾੜਾ ਉਹਦਾ ਹੀ ਬੋਲੇ ਤੇ ਰੈਜ਼ਿਗਨੇਸ਼ਨ ਤੇ ਹੁੰਦਾ। ਨਹੀਂ ਤਾਇਆ ਐਸੀਆਂ ਗੱਲਾਂ ਤਾਂ ਨਹੀਂ, ਵੈਸੇ ਫਿਲਹਾਲ ਤਾਂ ਇਹੋ ਜਿਹੀ ਕੋਈ ਖਬਰ ਨਹੀਂ ਆਈ, ਪਰ ਗੱਲ ਇਹ ਹੈ ਕਿ ਉਹਨਾਂ ਨੇ ਇਹ ਗੱਲਾਂ ਕਹੀਆਂ ਨੇ, ਮਲਿਕ ਹੋਰੀ ਨੇ ਉਹਨਾਂ ਨੇ ਇਹ ਗੱਲਾਂ ਕਹੀਆਂ ਨੇ। ਕਹਿੰਦੇ ਦੇਖੋ ਵੀ ਕਿਸਾਨਾਂ ਦੇ ਨਾਲ ਗੱਲਬਾਤ ਹੋ ਕੇ ਮਸਲਾ ਹੱਲ ਹੋਣਾ ਚਾਹੀਦਾ। ਇਹ ਕਿਸਾਨ ਵੈਸੇ ਉੱਠਣ ਵਾਲੇ ਨਹੀਂ, ਸਰਕਾਰ ਇਹ ਭੁੱਲ ਜੇ ਬਿਲਕੁਲ। ਤੇ ਦੂਸਰੀ ਗੱਲ ਉਹ ਕਹਿੰਦੇ ਕਿ ਜਿਹੜੇ ਸਰਦਾਰ ਨੇ, ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ, ਇਹ 300 ਸਾਲ ਤੱਕ ਯਾਦ ਰੱਖਦੇ ਨੇ। ਬਿਲਕੁਲ ਤੇ ਜਿਹੜੇ ਪੰਗੇ ਲੈਂਦੇ ਪਏ ਨਾ, ਮੈਂ ਇੰਨਾ ਕਹਿ ਦੇਵਾਂ ਮੂੰਹ ਦੇ ਬਾਲ ਵਧਾਉਣ ਨਾਲ ਹਰ ਬੰਦਾ ਸਰਦਾਰ ਨਹੀਂ ਬਣ ਜਾਂਦਾ। ਜਿਗਰਾ ਚਾਹੀਦਾ ਹੁੰਦਾ, ਹਿੰਮਤ ਚਾਹੀਦੀ ਹੁੰਦੀ ਹੈ, ਜਜ਼ਬਾ ਚਾਹੀਦਾ ਹੁੰਦਾ। ਸਭ ਤੋਂ ਵੱਡੀ ਗੱਲ ਲਾਸਟ ਬਟ ਨੋਟ ਦ ਲੀਸਟ, ਪਾਣੀ ਦਿਆ ਸਾਫ਼ ਨੀਅਤ ਵੀ ਚਾਹੀਦੀ ਹੁੰਦੀ ਹੈ। ਵੈਲਕਮ ਬੈਕ। ਸੁਣ ਰਹੇ ਹੋ ਹਾਸੇ ਚਾਰੇ ਪਾਸੇ ਮੈਂ। ਕੀ ਹੋਇਆ ਤਾਇਆ ਸ਼ੌਂਕੀ ਤਾਲੇ ਨਾਲ ਜਦੋਂ ਤੂੰ ਇਦਾਂ ਦੀ ਹੇਕ ਲਾਉਣਾ ਨਾ ਤਾਇਆ, ਮੈਂ ਡਰ ਹੀ ਜਾਂਦੀ ਹੁੰਦੀ ਵੀ ਪਤਾ ਨਹੀਂ ਫੇਰ ਤੂੰ ਤੇਰੇ ਪੈਰ ਤੇ ਕੁਰਸੀ ਆ ਗਈ। ਮੈਂ ਕਿਹਾ ਸੁੱਖਾ ਬੜਾ ਛਾ ਰਿਹਾ ਅੱਜ ਕੱਲ ਬਹੁਤ। ਮੈਂ ਕਿਹਾ ਸੁੱਖਾ ਵੋਟਾਂ ਦਾ ਭੁੱਖਾ ਸੁੱਖਾ। ਇਹ ਸਾਰੇ ਰਾਜਨੀਤੀਵਾਨ ਭੁੱਖੇ ਹੀ ਹੁੰਦੇ ਨੇ ਵੋਟਾਂ ਦੇ। ਬਿਲਕੁਲ ਤੇ ਉਧਰੋਂ ਕੀ ਕਹਿੰਦੇ ਨੇ ਆਪਣਾ ਭਗਵੰਤ ਮਾਨ ਕੀ ਕਹਿੰਦਾ? ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਵੀ ਦੇਖੋ ਗੱਲ ਇਹ ਹੈ ਤਾਂ ਵੈਸੇ ਤੈਨੂੰ ਬੜਾ ਇੰਟਰਸਟ ਜਾਗ ਗਿਆ ਇੱਕਦਮ ਸੁੱਖੇ ਤੋਂ ਭਗਵੰਤ ਮਾਨ ਵੱਲ ਨੂੰ। ਇਹ ਮੇਟੋ ਸਿੱਖੇ ਸਭ। ਅੱਛਾ ਇਹ ਮੇਟੋ ਸਿੱਖੇ ਆ। ਇਹ ਵੱਡੇ ਬਾਦਲ ਸਾਹਿਬ ਤੇ ਮੈਂ ਇਹ ਕਹਿ ਲੋ ਆਪਾਂ ਇਕੱਠੇ ਪੜ੍ਹਦੇ ਰਹੇ ਆ। ਕਿੱਥੇ? ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ। ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚ ਉਹਦੇ ਨਾਲ ਦਾ ਸਕੂਲ ਸੀਗਾ ਮੁੰਡੇ ਦਾ, ਉੱਥੇ ਪੜ੍ਹਦੇ ਰਹੇ ਅਸੀਂ। ਤੇ ਕਦੇ ਆਪਾਂ ਚੱਕਰ ਮਾਰਨ ਵੀ ਜਾਂਦੇ ਰਹੇ ਆ ਕਿਉਂਕਿ ਉੱਥੇ ਦੇ ਬ੍ਰੈਡ ਪਕੌੜੇ ਬੜੇ ਸਵਾਦ ਮਿਲਦੇ ਹੁੰਦੇ ਸੀ। ਅੱਛਾ ਉਹਦਾ ਅਸੀਂ ਬਹੁਤ ਚੰਗੇ ਆ। ਅੱਛਾ ਬ੍ਰੈਡ ਪਕੌੜਾ ਚਟਨੀ ਪਾ ਕੇ ਉੱਤੇ ਖਾਣ ਜਾ ਰਹੇ ਸੀ। ਇੱਕ ਵਾਰ ਮੈਨੂੰ ਮਾਲੀ ਨੇ ਫੜ ਲਿਆ। ਮਾਲੀ ਨੇ ਕਿਉਂ ਫੜ ਲਿਆ? ਐਵੇਂ ਮਤਲਬ ਉਹ ਦਿਨ ਦੀ ਡਿਊਟੀ ਗਾਰਡ ਦੀ ਲੱਗੀ ਹੋਈ ਸੀ। That means ਤਾਇਆ ਫ੍ਰੀ ਚ ਖਾਂਦਾ ਸੀ ਬ੍ਰੈਡ ਪਕੌੜਾ? ਨਹੀਂ ਨਾ, ਫਿਰ ਸਕੂਲ ਚ ਵੜਨਾ ਅਲਾਉਡ ਨਹੀਂ ਨਾ ਹੁੰਦਾ। ਬਾਦਲ ਸਾਹਿਬ ਤੇ ਬਾਦਲ ਹੋ ਗਏ, ਮੇਰੇ ਕੋਨੀ ਉੱਤੇ ਨੇ ਮੁੱਕਾ ਮਾਰਿਆ। ਮੇਰੇ ਬੜੀ ਪੀੜ ਹੋਈ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਅਮਨ ਯਾਰ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਲਓ ਜੀ ਆ ਗਏ ਆ ਤੇ ਪੂਰਾ ਗੱਪ ਆ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਦੱਸਦੀਆਂ ਭਗਵੰਤ ਮਾਨ ਹੋਰੀ ਕੀ ਕਹਿੰਦੇ ਨੇ। ਕੀ ਕਹਿੰਦੇ ਨੇ? ਦੇਖੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਜਿਹੜੀਆਂ 2022 ਦੇ ਵਿੱਚ ਪਹਿਲਾ ਸਵਾਲ ਇੱਕ ਜੋ ਵੀ ਕਹਿੰਦੇ ਨੇ ਸ਼ੋਫੀ ਕਹਿੰਦੇ ਨੇ। ਤਾਇਆ ਉਧਰ ਨਹੀਂ ਜਾਣਾ ਆਪਾਂ। ਨਹੀਂ ਮੈਨੂੰ ਪਤਾ ਲੱਗੇ
ਤੂੰ ਹੀ ਜਾਣ ਕੇ ਕੀ ਕਰਨਾ ਤਾਇਆ? ਕਿਉਂਕਿ ਮੈਂ ਤਾਂ ਹੀ ਵਿਸ਼ਵਾਸ ਕਰਾਂ ਨਾ। ਤਾਇਆ ਇਹ ਤਾਂ ਤੇਰੀ ਆਪਣੀ ਮਰਜ਼ੀ ਹੈ ਵਿਸ਼ਵਾਸ ਕਰਨਾ ਜਾਂ ਨਹੀਂ ਕਰਨਾ। ਚੱਲ ਦੱਸ ਦੇ ਮੇਰਾ ਪੁੱਤ ਕੀ ਕਹਿੰਦਾ ਹੈ। ਅਗਲਿਆਂ ਨੇ ਕਿਹਾ ਕਿ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ 2022 ਦੇ ਵਿੱਚ ਤੈਨੂੰ ਪਤਾ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਪੰਜਾਬ 'ਚ ਤੇ ਉਹਦੇ ਲਈ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਆਮ ਆਦਮੀ ਪਾਰਟੀ ਨੇ। ਕਿਹੜੀ ਬੈਲਟ ਪਾਈ ਹੈ, ਲੈਦਰ ਦੀ ਕਿ ਪਲਾਸਟਿਕ ਦੀ? ਨਹੀਂ ਕਮਰ ਕੱਸ ਲਈ ਮਤਲਬ ਕਿ ਤਿਆਰੀ ਖਿੱਚ ਲਈ ਹੈ। ਤੇ ਕਮਰ ਤੇ ਤਾਂ ਹੀ ਕੱਚ ਜੂਗੀ ਬੈਲਟ ਪਾਣਗੇ ਹੋਰ ਸੇਬਾ ਲਾ ਲਿਆ। ਅੱਛਾ ਜੀ ਪਰ ਇਹਦੇ 'ਚ ਸਭ ਤੋਂ ਵੱਡੀ ਚੀਜ਼ ਕਿਉਂਕਿ ਤੈਨੂੰ ਪਤਾ ਹਰ ਇੱਕ ਦੀ ਅੱਖ ਹੈ ਕਿ ਮੁੱਖ ਮੰਤਰੀ ਚਿਹਰਾ ਕੌਣ ਹੋਏਗਾ। ਆਹੋ ਭਗਵੰਤ ਮਾਨ ਹੋਰੀ ਕਹਿੰਦੇ ਪਾਰਟੀ ਨੇ ਵੀ ਇਵਨ ਐਲਾਨ ਕੀਤਾ ਹੈ ਕਿ ਅਸੀਂ ਪਹਿਲਾਂ ਹੀ ਆਪਣੇ ਕੈਂਡੀਡੇਟ ਦਾ ਐਲਾਨ ਕਰ ਦਿਆਂਗੇ। ਮੈਨੂੰ ਐਂ ਲੱਗਦਾ ਪਿਆ ਵਾ ਕਿ ਇਹਨਾਂ ਨੇ ਭਗਵੰਤ ਕਰਦੇ ਰਹਿਣਾ ਤੇ ਬਾਅਦ ਚ ਕੇਜਰੀਵਾਲ ਨੇ ਆਪਣਾ ਰੋਣਾ ਪਾ ਲੈਣਾ, ਮੈਂ ਆਣਾ ਪੰਜਾਬ 'ਚ ਮੈਂ ਖੜਾ ਹੋਊਂਗਾ। ਨਹੀਂ ਤਾਇਆ ਉਹਨਾਂ ਨੇ ਸਾਫ਼ ਕਰਤਾ ਹੈ ਕਿ ਸੀਐਮ ਕੈਂਡੀਡੇਟ ਪੰਜਾਬੀ ਹੀ ਹੋਏਗਾ। ਅੱਛਾ ਤੇ ਇਸ ਦਾ ਐਲਾਨ ਚੋਣਾਂ ਤੋਂ ਪਹਿਲਾਂ ਹੀ ਕਰ ਦਿੱਤਾ ਜਾਏਗਾ। ਮਤਲਬ ਕਿ ਭਗਵੰਤ ਮਾਨ ਦੀ ਬੱਲੇ ਬੱਲੇ ਹੋਣ ਵਾਲੀ ਹੈ। ਪਰ ਤੈਨੂੰ ਲੱਗਦਾ ਜੇ ਭਗਵੰਤ ਮਾਨ ਅੱਜ ਸੀਐਮ ਖੜਾ ਹੋਊਗਾ ਜਿੱਤ ਪਾਊਗਾ? ਪਰ ਤੈਨੂੰ ਲੱਗਦਾ ਹੈ ਕਿ ਉਹ ਐਜ਼ ਅ ਸੀਐਮ ਖੜਾ ਹੋ ਪਾਊਗਾ? ਤੇ ਹੋ ਤੈਨੂੰ ਕੀ ਲੱਗਦਾ ਕੌਣ ਹੋ ਸਕਦਾ ਹੈ ਸੀਐਮ ਇਨ ਆਮ ਆਦਮੀ ਪਾਰਟੀ? ਤੈਨੂੰ ਇਹ ਤਾਂ ਲੱਗਦਾ ਪਿਆ ਕਿਤੇ ਉਹ ਗੁਰੂ ਚੱਕ ਦੇ ਫਟੇ ਨਾ ਬਦੇ ਕਿੱਲੀ ਸੁਬह बीजेपी शाम को कांग्रेस और फिर आम आदमी पार्टी ठोको ताली। ਗੱਲਾਂ ਤੇ ਵੀ ਉੱਡੀਆਂ ਨੇ ਵੈਸੇ। ਉੱਡੀਆਂ ਤੇ ਬਹੁਤ ਕੁਝ ਪਿਆ ਹੈਗਾ। ਮੈਨੂੰ ਤਾਂ ਲੱਗਦਾ ਕਿਤੇ ਵੱਡਾ ਬਾਦਲ ਜਿਹੜੇ ਸਾਹਿਬ ਹੈਗੇ ਸਾਡੇ ਉਹ ਨਾ ਕਿਤੇ ਆਮ ਆਦਮੀ ਪਾਰਟੀ ਜੁਆਇਨ ਕਰ ਲੈ। ਇਲੌਜੀਕਲ ਗੱਲਾਂ ਕਈ ਵਾਰ ਤੂੰ ਕਰਦਾ ਹੈ ਨਾ। ਮਤਲਬ ਆਹ ਗੱਲ ਕਿਵੇਂ ਕਹਿ ਦਿੱਤੀ ਕਿ ਮੈਨੂੰ ਤਾਂ ਲੱਗਦਾ ਕਿ ਵੱਡੇ ਬਾਦਲ ਸਾਹਿਬ ਵੀ ਕਿਤੇ ਮਤਲਬ ਆਮ ਆਦਮੀ ਪਾਰਟੀ ਨਾਲ ਜੁਆਇਨ ਕਰ ਲੈਣ। ਹਾਊ ਇਜ਼ ਇਟ ਪੋਸੀਬਲ? ਅੱਜ ਕੱਲ ਪਿਓ ਪੁੱਤ ਦੀ ਬਹਿਸ ਬੜੀ ਕਹਿੰਦੇ ਹੋ ਰਹੀ ਬਣਦੀ ਨਹੀਂ ਪਈ ਆਪਸ ਚ। ਪਤਾ ਹੁੰਦਾ ਕਿ ਹੁਣ ਪੁੱਤ ਕੁੰਡਲੀ ਮਾਰ ਕੇ ਬੈਠਾ ਪ੍ਰਧਾਨ ਬਣ ਕੇ। ਪਤਾ ਪਿਓ ਕਹੇ ਚਲ ਬੁਢਾਪਾ ਪੈਨਸ਼ਨ ਉਧਰ ਹੀ ਲਾ ਲਓ ਜਾ ਕੇ। ਤੈਨੂੰ ਘਰ ਦੇ ਕਲੇਸ਼ ਬਾਰੇ ਪਤਾ ਲੱਗਿਆ? ਮੈਨੂੰ ਕੀ ਨਹੀਂ ਪਤਾ, ਮੈਨੂੰ ਸਾਰੀ ਗੱਲਾਂ ਦਾ ਪਤਾ ਹੈਗਾ। ਤੇ ਦੇਖੋ ਜੀ ਉਸ ਘਰ ਚ ਕਲੇਸ਼ ਕਦੇ ਨਹੀਂ ਮੁੱਕ ਸਕਦਾ ਜਿੱਥੇ ਛਾਲਿਆਂ ਦਾ ਇੰਟਰਫੇਅਰ ਬਹੁਤ ਜ਼ਿਆਦਾ ਹੋਵੇ। ਤਾਇਆ ਪਰ ਉਧਰ ਸੁਖਬੀਰ ਬਾਦਲ ਹੋਰੀ ਵੀ ਤਾਂ ਕਿਸੇ ਦੇ ਸਾਲਾ ਸਾਹਿਬ ਲੱਗਦੇ ਨੇ। ਕਿਤੇ ਲੱਗਦੇ ਨੇ? ਕੈਰੋਂ ਸਾਹਿਬ ਦੇ। ਹਾਂ ਤੇ ਫਿਰ ਤੇ ਜੀਜਾ ਜੀ ਤਾਂ ਗੁੱਸੇ ਹੋਏ ਬੈਠੇ ਨੇ। ਇੱਕ ਤੇ ਜੀਜਾ ਨਾ ਮਤਲਬ ਸੌਂ ਦੀ ਗੱਲ ਹੈਗੀ ਹੈ, ਬੜੀ ਭੈੜੀ ਕੌਮ ਹੁੰਦੀ ਹੈ। ਤਾਇਆ ਪਰ ਉਹ ਕਹਿੰਦੇ ਕਿ ਦੇਖੋ ਵਿਰਸਾ ਸਿੰਘ ਵਲਟੋਹਾ ਹੋਰਾਂ ਨੂੰ ਲੈ ਕੇ ਤਾਂ ਸਾਰਾ ਕਮਸਾਨ ਪੈਦਾ ਹੋਇਆ। ਅੱਛਾ ਕਸਮਾਨ ਹੁੰਦਾ ਕਿ ਕਮਸਾਨ? ਕਮਸਾਨ ਹੁੰਦਾ ਉਹ ਹਿੰਦੀ ਚ ਹੁੰਦਾ। ਚੱਲ ਇਹਨਾਂ ਦਾ ਜੋ ਵੀ ਹੈਗਾ ਇਹੀ ਹੁੰਦਾ। ਹਾਂ ਕੁਝ ਹੋਇਆ ਮਤਲਬ ਕਿਉਂਕਿ ਗੱਲ ਇਹ ਹੈ ਕਿ ਜਦੋਂ ਤੋਂ ਵਿਰਸਾ ਸਿੰਘ ਵਲਟੋਹਾ ਹੋਰਾਂ ਨੂੰ ਖੇਮ ਕਰਨ ਤੋਂ ਉਮੀਦਵਾਰ ਐਲਾਨ ਦਿੱਤਾ ਸੁਖਬੀਰ ਬਾਦਲ ਹੋਰਾਂ ਨੇ, ਉਸ ਤੋਂ ਬਾਅਦ ਜੀਜਾ ਜੀ ਤੜਿੰਗ ਨੇ ਕਿਉਂਕਿ ਜੀਜਾ ਜੀ ਨੇ ਪਹਿਲਾਂ ਕਿਹਾ ਸੀ ਕਿ ਖੇਮ ਕਰਨ ਤੋਂ ਤਾਂ ਅਸੀਂ ਉਮੀਦਵਾਰ ਹੋਵਾਂਗੇ। ਅੱਛਾ ਵਲਟੋਹਾ ਨਾਮ ਸੁਣ ਕੇ ਨਾ ਮੈਨੂੰ ਸੱਚੀ ਪੰਜਾਬ ਦੀਆਂ ਮਖਮਲੀ ਸੜਕਾਂ ਯਾਦ ਆ ਜਾਂਦੀਆਂ। ਤਾਇਆ ਪਰ ਤਾਇਆ ਕੀ ਕਰਦਾ ਹੁੰਦਾ? ਨਹੀਂ ਮੈਂ ਤੇ ਗੱਲ ਕੀਤੀ ਦੇਖੋ ਜੀ ਮਿਲੇਸ਼ਵਰ ਮੇਰਾ ਸ਼ਮਾਰਾ तो सड़क बने हमारा। ਹੁਣ ਮੈਂ ਆਪਣੀ ਗੱਲ ਪੂਰੀ ਕਰਾਂ। ਕਰੋ। ਮੈਂ ਕੈਰੋਂ ਸਾਹਿਬ ਦੀ ਗੱਲ ਕਰ ਰਹੀ ਸੀ। ਅੱਛਾ। ਕਿਉਂਕਿ ਥੋੜੇ ਦਿਨਾਂ ਪਹਿਲਾਂ ਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰਾਂ ਨੇ ਕਿਹਾ ਸੀ ਕਿ ਖੇਮਕਰਨ ਇਲਾਕੇ ਤੋਂ ਸਾਡੇ ਪਰਿਵਾਰ ਦੇ ਵਿੱਚੋਂ ਵੋਟਾਂ ਲੜੀਆਂ ਜਾਣਗੀਆਂ, ਸਾਡੇ ਪਰਿਵਾਰ ਚੋਂ ਉਮੀਦਵਾਰ ਹੋਏਗਾ। ਅੱਛਾ। ਉਸ ਤੋਂ ਬਾਅਦ ਸੁਖਬੀਰ ਬਾਦਲ ਹੋਰਾਂ ਨੇ ਪਿਛਲੇ ਦਿਨੀ ਜਦੋਂ ਉਹ ਇੱਕ ਰੈਲੀ ਨੂੰ ਸੰਬੋਧਨ ਕਰਦੇ ਸੀ ਉਦੋਂ ਕਹਿ ਦਿੱਤਾ ਕਿ ਵਿਰਸਾ ਸਿੰਘ ਵਲਟੋਹਾ ਉੱਥੋਂ ਹੋਣਗੇ ਉਮੀਦਵਾਰ। ਜਿਸ ਤੋਂ ਬਾਅਦ ਵਿੱਚ ਹੁਣ ਕਹਿੰਦੇ ਕਿ ਜਿਹੜੇ ਇੱਕ ਕੋਈ ਵੀਡੀਓ ਆਈ ਹੈ ਲਾਈਵ ਸਾਹਮਣੇ ਜਿਹਦੇ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਜਿਹੜੇ ਬੀਬੀ ਪਰਨੀਤ ਕੌਰ ਨੇ ਜਿਹੜੇ ਕਿ ਸੁਖਬੀਰ ਬਾਦਲ ਹੋਰਾਂ ਦੇ ਵੱਡੇ ਭੈਣ ਜੀ ਨੇ। ਮੈਂ ਇੱਥੇ ਕਨਫਿਊਜ਼ ਹੋ ਗਿਆ ਕਿ ਨਾ ਕੀ ਕਹਿੰਦੇ ਇੱਧਰ ਦੀ ਏਸ਼ਾ ਨਾ ਜੀਜਾ ਜੀ ਦੇ ਫਿਰ ਕੈਪਟਨ ਸਾਹਿਬ ਲੱਗੇ। ਉਹ ਨਹੀਂ, ਉਹਨਾਂ ਦੇ ਵੱਡੇ ਭੈਣ ਜੀ ਦਾ ਨਾਮ ਵੀ ਇਹੀ ਹੈ। ਅੱਛਾ। ਮੈਂ ਸੱਚੀ ਗੱਲ ਮੈਂ ਜਦੋਂ ਖਬਰ ਸੁਣੀ ਮੈਂ ਕਿਹਾ ਕਮਾਲ ਹੈ, ਇਹ ਜੀਜਾ ਛਾਲਾ ਅਲੱਗ ਅਲੱਗ ਪਾਰਟੀਆਂ ਚ ਆ ਕੇ ਸਾਨੂੰ ਹੀ ਬੇਵਕੂਫ ਬਣਾਈ ਜਾਂਦੇ ਆ। ਉਹ ਨਹੀਂ ਤਾਇਆ, ਤੇ ਹੁਣ ਰੌਲਾ ਇਹ ਹੈ ਵੀ ਉਹ ਕਹਿੰਦੇ ਕਿ ਉਮੀਦਵਾਰ ਉਹ ਹੋਣਗੇ, ਉਹ ਕਹਿੰਦੇ ਉਮੀਦਵਾਰ ਉਹ ਹੋਣਗੇ, ਇਸ ਲਈ ਘਰ ਦੇ ਵਿੱਚ ਵਾਵਾ ਕਹਿੰਦੇ ਕਲੇਸ਼ ਜਾ ਪਿਆ ਹੋਇਆ। ਅੱਛਾ। ਨਹੀਂ ਵੈਸੇ ਮੈਂ ਸੋਚਦਾ ਵਾਂ ਜਿੱਥੇ ਕਿਤੇ ਕਾਂਗਰਸ ਲੀਡ ਕਰ ਰਹੀ ਹੋਏਗੀ ਉੱਥੇ ਬਾਦਲ ਸਾਹਿਬ ਜਾ ਕੇ ਕਹਿੰਦੇ ਹੀ ਹੋਣਗੇ ਅਮਰਿੰਦਰ ਸਿੰਘ ਨੂੰ ਵੇਖੋ ਤੁਹਾਡੀ ਬੀਬੀ ਤੁਹਾਡੀ ਜਨਾਨੀ ਮੇਰੀ ਭੈਣਾ ਵਰਗੀ ਹੈ, ਨਾਮ ਵੀ ਸੇਮ ਹੈ, ਥੋੜੀਆਂ ਕਿ ਵੋਟਾਂ ਮੇਰੇ ਵੱਲ ਹੀ ਕਰ ਦਿਓ। ਤਾਇਆ ਕੀ ਪਤਾ ਅੰਦਰ ਖਾਤੇ ਗੱਲਾਂ ਹੁੰਦੀਆਂ ਹੋਣ। ਪਤਾ ਨਹੀਂ ਫੋਟੋਆਂ ਇੱਕ ਟਾਈਮ ਤੇ ਹੋਈਆਂ ਸੀ ਵਾਇਰਲ, ਸਾਰੇ ਇਕੱਠੇ ਬੈਠੇ ਆ ਚਾਹ ਦੀਆਂ ਚੁਸਕੀਆਂ ਨਾਲ ਬਿਸਕੁਟ ਚੱਲ ਰਹੇ ਸੀਗੇ। ਮੈਨੂੰ ਨਹੀਂ ਪੁੱਛੇ ਬੈਠੋ ਜਾਨੇ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਤੁਹਾਡਾ ਆਪਣਾ ਪੰਜਾਬੀ ਰੇਡੀਓ USA ਧੜਕਦੇ ਦਿਲਾਂ ਦੇ ਨਾਲ। ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਅਜੀਬ ਹੀ ਦੁਚਿੱਤੀ ਬਣੀ ਹੋਈ ਹੈ। ਉਹ ਬੰਨੀ ਹੈਗੀ ਜਿਹੜੇ ਲਵਾਈ ਜਾਂਦੇ ਨੇ ਆਪਣੇ ਆਪ ਨੂੰ ਕਰੋਨਾ ਕਰਾਈ ਜਾਂਦੇ ਨੇ, ਅਗਲੇ ਮੂੰਹ ਤੇ ਦੋ ਮਾਸਕ ਪਾ ਕੇ ਅੰਦਰ ਜਾਂਦੇ ਨੇ, ਜਦੋਂ ਘਰ ਨੂੰ ਆਉਂਦੇ ਨੇ ਤੇ ਗੱਲ ਸਿਆਪਾ ਪਵਾਉਂਦੇ ਨੇ। ਬਿਲਕੁਲ ਸਹੀ ਗੱਲ ਹੈ ਤਾਇਆ, ਕਿਉਂਕਿ ਖਬਰਾਂ ਇਹੋ ਜਿਹੀਆਂ ਆ ਰਹੀਆਂ ਨੇ ਜਿਹੜੀਆਂ ਕਿ ਬੰਦੇ ਨੂੰ ਪਰੇਸ਼ਾਨ ਕਰ ਰਹੀਆਂ ਨੇ ਕਿ ਆਖਿਰਕਾਰ ਕਰੋਨਾ ਵੈਕਸੀਨ ਲਵਾਉਣੀ ਚਾਹੀਦੀ ਹੈ ਜਾਂ ਫਿਰ ਨਹੀਂ। ਬਹੁਤ ਸਾਰੇ ਕੇਸ ਮੈਂ ਪੰਜਾਬ ਦੇ ਸੁਣੇ ਆ ਜਿਹੜੇ ਚੰਗੇ ਭਲੇ ਸੀਗੇ
ਟੋਰ ਚ ਫੋਟੋਆਂ ਕਰਾਉਣ ਦੇ ਮਾਰਿਆ ਵੈਕਸੀਨ ਲਵਾਉਣ ਗਏ ਆ ਹਾਂ। ਮੁੜ ਕੇ 10 ਦਿਨ ਬਾਅਦ ਖਬਰ ਹੀ ਆਈ ਹੈ ਉਹਨਾਂ ਦੀ ਕਿ ਕਰੋਨਾ ਹੋ ਗਿਆ। ਤਾਇਆ ਬਿਲਕੁਲ ਆ ਪਿੱਛੇ ਜੇ ਗੱਲ ਕਰ ਲੈ ਤੂੰ ਅਨਿਲ ਵਿਜ ਦੀ ਜਿਹੜੇ ਹਰਿਆਣਾ ਦੇ ਸਿਹਤ ਮੰਤਰੀ ਨੇ ਹਾਂ। ਉਹਨਾਂ ਨੇ ਕਰੋਨਾ ਟੀਕਾ ਲਵਾਇਆ ਸੀ, ਉਹ ਵੀ ਕਰੋਨਾ ਪੋਜ਼ਿਟਿਵ ਪਾਏ ਗਏ। ਹਾਂ। ਉਸ ਤੋਂ ਬਾਅਦ ਵਿੱਚ ਖਬਰ ਆਈ ਸੀ ਕਿ ਪੁਲਿਸ ਮੁਲਾਜ਼ਮ ਕਈ ਸਾਹਮਣੇ ਆਏ ਜਿਨ੍ਹਾਂ ਨੇ ਕਰੋਨਾ ਵੈਕਸੀਨੇਸ਼ਨ ਦੀ ਡੋਜ਼ ਲਈ ਸੀ ਹਾਂ। ਪਰ ਫਿਰ ਵੀ ਉਹ ਕਰੋਨਾ ਪੋਜ਼ਿਟਿਵ ਪਾਏ ਗਏ। ਹਾਂ। ਆ ਹੁਣ ਖਬਰ ਆਈ ਕਿ ਮਾਲਪੁਰ ਦੇ ਐਸਐਮਓ ਨੇ ਹਾਂ। ਉਹਨਾਂ ਨੇ ਦੋਵੇਂ ਡੋਜ਼ ਜਿਹੜੀਆਂ ਕਰੋਨਾ ਦੀਆਂ ਉਹ ਲੈ ਲਈਆਂ ਤੇ ਫਿਰ ਵੀ ਕਰੋਨਾ ਪੋਜ਼ਿਟਿਵ ਪਾਏ ਇਹ ਗਏ। ਕਿਉਂ ਸ਼ਾਬ ਹੋ ਗਿਆ ਮਾਲ ਮਾੜਾ ਮਾਲਕਾਂ ਦਾ ਫਿਰ ਮਸ਼ਹੂਰੀ ਕਾਦੀ ਤੇ ਮੈਂ ਸੋਚ ਰਿਹਾ ਵਾਂ ਵੈਸੇ ਮਿੱਤਰੋ ਅੰਕਲ ਨੇ ਵੀ ਲਵਾ ਲਈ ਹੈ। ਹਾਂ ਤਾਇਆ ਉਧਰੋਂ ਨਹੀਂ ਕੋਈ ਖਬਰ ਆਈ। ਚਲੋ ਅੱਗੇ ਵਧਦੇ ਹਾਂ ਗਾਣਾ। ਤਾਇਆ ਸਿਆ ਹਾਂ। ਜਿਨ੍ਹਾਂ ਦਾ ਤੂੰ ਜ਼ਿਕਰ ਕੀਤਾ ਸੀ ਨਾ ਕੁਝ ਸਮਾਂ ਪਹਿਲਾਂ ਹਾਂ। ਕੌਣ ਭਲਾ ਕੌਣ ਭਲਾ? ਜਿਹੜੇ ਅੱਜ ਕੱਲ ਚੁੱਪ ਨੇ ਸ਼ਾਂਤ ਨੇ ਪਰ ਪਹਿਲਾਂ ਤਾਂ ਬਹੁਤ ਬੋਲਦੇ ਹੁੰਦੇ ਸੀ। ओके ओके गुरु तुम मेरी बात कर रहे हो। अच्छा फिर ਹਾਂ ਤਾਇਆ ਕਹਿੰਦੇ ਉਹਨਾਂ ਨੂੰ ਲੰਚ ਦਾ ਸੱਦਾ ਭੇਜਿਆ ਗਿਆ। किधे वाले ਤੈਨੂੰ ਨਹੀਂ ਪਤਾ? नहीं ਕੈਪਟਨ ਅਮਰਿੰਦਰ ਸਿੰਘ ਵੱਲੋਂ। ਐ ਨਾ ਹੁਣ ਮੈਨੂੰ ਐਕਸਾਈਟਮੈਂਟ ਨਹੀਂ ਹੋ ਰਹੀ ਪੁੱਛ ਕਿਉਂ? ਕਿਉਂ? ਮੈਨੂੰ ਲੱਗਦਾ ਜੇ ਸਬਜ਼ੀਆਂ ਬਚਦੀਆਂ ਨੂੰ ਸੱਦ ਲੈਂਦੇ ਆ ਕੇ ਖਾ ਲੈ। ਕਦੇ ਰਾਤ ਨੂੰ ਸੱਦ ਲੈਂਦੇ ਆ ਕਦੇ ਸਵੇਰ ਸੱਦ ਲੈਂਦੇ ਆ ਗੱਲ ਕੋਈ ਨਿਕਲਦੀ ਨਹੀਂ ਹੈ। ਕਦੇ ਲੰਚ ਤੇ ਜਾ ਰਹੇ ਨੇ ਕਦੇ ਡਿਨਰ ਤੇ ਜਾ ਰਹੇ ਨੇ। ਤਾਇਆ। ਨਹੀਂ ਮੈਂ ਸਿੱਧੂ ਸਾਹਿਬ ਦੇ ਘਰੇ ਗੈਸ ਮੁੱਕੀ ਪਈ ਹੈ। ਐਸੀ ਕੋਈ ਗੱਲ ਨਹੀਂ ਹੈ ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਕਿਉਂਕਿ ਹੁਣ ਤੈਨੂੰ ਪਤਾ ਹੈ ਕਿ 2022 ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਹਾਂ। ਤਿਵੇਂ ਸਾਰਾ ਕੁਝ ਠੀਕ ਕਰਨ ਦੀ ਕੋਸ਼ਿਸ਼ ਹੈ। ਨਾਲੇ ਇਹ ਵੀ ਅਫਵਾਹ ਉੱਡੀ ਸੀ ਵੀ ਹੋ ਸਕਦਾ ਹੈ ਨਵਜੋਤ ਸਿੰਘ ਸਿੱਧੂ ਹੋਰੀ ਆਮ ਆਦਮੀ ਪਾਰਟੀ 'ਚ ਚਲੇ ਜਾਣ। ਅੱਛਾ। ਸੋ ਹੋ ਸਕਦਾ ਹੈ ਉਸ ਡਰ ਦਾ ਕਰਕੇ ਇਹ ਜਿਹੜਾ ਸੱਦਾ ਪੱਤਰ ਉਹ ਭੇਜਿਆ ਗਿਆ ਹੋਵੇ ਤੇ ਉਮੀਦ ਲਾਈ ਜਾ ਰਹੀ ਹੈ ਕਿ ਖਾਸ ਗੱਲਾਂ ਹੋ ਸਕਦੀਆਂ ਨੇ। ਮੈਂ ਤਾਂ ਇੱਕ ਗੱਲ ਕਹੂੰਗਾ ਜਿਨ੍ਹਾਂ ਨੂੰ ਐਗਜ਼ਾਮਪਲ ਚਾਹੀਦੀ ਹੈ ਨਿਆਣਾ ਵਰਚਾਣਾ ਕੀ ਹੁੰਦਾ ਹੈ ਹਾਂ। ਉਹ ਇਹ ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਦੀਆਂ ਖਬਰਾਂ ਪੜ੍ਹ ਲਿਆ ਕਰੋ ਗੱਲ ਇੱਥੇ ਮੁੱਕਦੀ ਹੈ। ਮੇਰੇ ਪਿਆਰੇ ਮਿੱਤਰ अच्छा बोलदा मैं। अच्छा बोलदा I'm a good speaker। Yes you are। पर मैं ये नहीं कहता मेरी जनानी नहीं हैगी ਆਪਾਂ ਸ਼ਰਮ ਕਹੀਦਾ ਲਕਾਈਦੀ ਨਹੀਂ ਹੈ। ਹਾਂ ਤੇ ਤਾਇਆ ਹੁਣ ਆਪਣੇ ਹੋ ਗਿਆ ਜਾਣ ਦਾ ਵੇਲਾ। ਬਹੁਤ ਅੱਛੀਆਂ ਗੱਲਾਂ ਬਾਤਾਂ ਸੁਣਾਈਆਂ ਆਪ ਜੀ ਨੇ। ਬਾ ਮੈਨੂੰ ਪਤਾ ਦੁਬਾਰਾ ਫਿਰ ਆਪ ਜੀ ਦੇ ਨਾਲ ਬਹਿਣ ਦਾ ਮੌਕਾ ਸਾਨੂੰ ਮਿਲੇਗਾ। ਮਿਲੇਗਾ ਤੁਹਾਡੇ ਕਰਮ ਨੇ। ਤੁਸੀਂ ਦੇਖੋ ਚੰਗੇ ਕਰਮ ਕੀਤੇ ਤੁਹਾਨੂੰ ਮੈਂ ਮਿਲਿਆ ਵਾਂ। ਬਿਲਕੁਲ। ਜੇ ਤੁਹਾਨੂੰ ਆਪਣੇ ਕਰਮਾਂ ਤੇ ਯਕੀਨ ਹੈ ਹਾਂਜੀ। ਤੇ ਤਾਏ ਕੋ ਸ਼ਬਦਾਂ ਦੀ ਮਸ਼ੀਨ ਹੈ ਹਾਂਜੀ ਤੇ ਮੈਨੂੰ ਨਹੀਂ ਪਸੰਦ ਚੀਨ ਹੈ ਹਾਂ ਕਿਉਂਕਿ ਹਾਂ। ਦਵਾਈ ਦੇਣ ਦੇ ਮਾਮਲੇ 'ਚ ਬੜਾ ਮੀਨ ਹੈ। ਤਾਇਆ ਹੈ ਬੜੀ ਰਾਈਮਿੰਗ ਹੋ ਰਹੀ ਹੈ। ਰਾਈਮਿੰਗ ਬਹੁਤ ਹੈਗੀ। ਮੇਰੀ ਸਹੇਲੀ ਨਵੀਂ ਬਣੀ ਰਾਈਮਾ ਸ਼ੈਨ। ਪਲੀਜ਼ ਤਾਇਆ ਹੁਣ ਇੱਧਰ ਨਾ ਸ਼ੁਰੂ ਹੋ ਰਾਈਮਾ ਜੀ। ਤੋਂ ਰਾਈਮਿੰਗ ਹੋ ਗਈ। ਹਾਂ ਤੇ ਚਲੋ ਫਿਰ ਚੱਲੀਏ ਆਪਾਂ ਕੱਲ ਚਲੋ ਨੂੰ ਚੱਲਦੇ ਆਵਾਂਗੇ। ਆ ਕੱਲ ਆਨੇ ਆ। ਆਪਦਾ ਖਿਆਲ ਰੱਖੋ। ਰੱਬ ਤੁਹਾਨੂੰ ਸ਼ਾਹ ਦੇਵੇ। ਮੈਂ ਤੇ ਅਮਰ ਹੈਗਾ ਹੀ ਆ। ਬਾਏ ਬਾਏ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ ਪੰਜਾਬੀ ਰੇਡੀਓ USA।